ਇਸ ਮੁਲਕ ਦੇ ਵਿੱਚ ਕੌਣ ਨਹੀਂ ਸਿੱਖਾਂ ਬਾਰੇ ਜਾਣਦਾ। ਇਸ ਮੁਲਕ ਦੀ ਜੇ 700 ਸਾਲ ਦੀ ਜਿਹੜੀ ਗੁਲਾਮੀ ਦੀ ਜੰਜੀਰ ਟੁੱਟੀ ਸੀ ਤਾਂ ਉਹ ਦਸਮ ਪਾਤਸ਼ਾਹ ਦੇ ਜਿਹੜਾ ਸਤਿਗੁਰਾਂ ਨੇ ਆਪਣਾ ਸਰਬੰਸ ਵਾਰਿਆ। ਸਿੱਖਾਂ ਬਾਰੇ ਤਾਂ ਉਹ ਮੁਲਕਾਂ ਦੇ ਵਿੱਚ ਜਾਣਕਾਰੀ ਹੈ ਜਿਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਰਿਹਾ। ਜਿਹੜਾ ਟਕਿਆਂ ਤੇ ਧਰਮ ਨੂੰ ਵੇਚ ਦੇਵੇ ਉਹ ਪ੍ਰਵਾਨ ਨਹੀਂ ਹੁੰਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੱਤੀ ਤਵੀ ਤੇ ਬੈਠੇ ਉਦੋਂ ਵੀ ਵਕਤ ਦੀ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਸਮਝੌਤਾ ਕਰ ਲਓ, ਇਸਲਾਮ ਕਬੂਲ ਕਰ ਲਓ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ 2 ਅੱਖਰ ਲਿਖ ਦਿਓ। ਉਦੋਂ ਵੀ ਗੁਰੂ ਸਾਹਿਬ ਨੇ ਸਪਸ਼ਟ ਇਹ ਕਿਹਾ ਸੀ, ਬਲਕਿ ਮਹਾਰਾਜ ਨੇ ਕਿਹਾ ਜਿਹੜਾ ਬੰਦਾ ਜਿਹੜੇ ਧਰਮ 'ਚ ਪੈਦਾ ਹੁੰਦਾ ਉਹਦੀਆਂ ਰਹੁ ਰੀਤਾਂ ਨਾਲ, ਉਹਦੇ ਅਸੂਲਾਂ ਨਾਲ ਨਿਭ ਜਾਵੇ ਤੇ ਪ੍ਰਮਾਤਮਾ ਬੌੜੀ ਕਰਦਾ। ਜਿਹੜਾ ਬੰਦਾ ਇਸ ਦੁਨੀਆ ਪਿੱਛੇ ਆਪਣਾ ਦੀਨ ਧਰਮ ਛੱਡ ਦੇਵੇ ਉਹ ਨਾ ਉਹਨੂੰ ਇੱਥੇ ਕੋਈ ਥਾਂ ਤੇ ਨਾ। ਅਜੇ ਵੀ ਵਕਤ ਹੈ, ਸਾਨੂੰ ਸਾਰਿਆਂ ਨੂੰ ਇਹਦੇ 'ਤੇ ਸੰਭਲਣਾ ਚਾਹੀਦਾ। ਕਿਵੇਂ ਅਸੀਂ ਆਪਣੀ ਕੌਮ ਦਾ ਪ੍ਰਗਤੀ ਕਰ ਸਕਦੇ ਹਾਂ, ਕਿਵੇਂ ਆਪਣੀ ਕੌਮ ਨੂੰ ਅੱਗੇ ਲਿਜਾ ਕੇ ਜਾ ਸਕਦੇ ਹਾਂ, ਕਿਵੇਂ ਇਹਨੂੰ ਰੋਕਿਆ ਜਾ ਸਕਦਾ। ਜਿਨ੍ਹਾਂ ਹਾਲਾਤਾਂ ਨਾਲ ਉਹ ਸਾਡੇ ਲੋਕਾਂ ਨੂੰ ਲੈ ਕੇ ਗਏ ਨੇ ਤਾਂ ਸਾਨੂੰ ਵੀ ਉਸ ਤਰ੍ਹਾਂ ਦਾ ਜਿਹੜਾ ਕ੍ਰਾਈਟੇਰੀਆ ਤਿਆਰ ਕਰਨਾ ਚਾਹੀਦਾ ਤਾਂ ਕਿ ਉਹ ਆਪਣੇ ਘਰ ਵਾਪਸ ਆ ਜਾਣ। ਕਿ ਅਸੀਂ ਆਪਣੀ ਧਰਮ ਦੇ ਪ੍ਰਤੀ ਵਫਾਦਾਰ ਹੋਈਏ, ਧਰਮ ਦੇ ਪ੍ਰਤੀ ਪਰਪੱਕ ਹੋਈਏ ਅਤੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਰਹਿਣੀ ਬਹਿਣੀ ਦਿੱਤੀ ਆ। ਅਤੇ ਜਿੱਦਣ ਸਿੱਖ ਉਹਦੇ 'ਤੇ ਪੂਰਾ ਹੋ ਗਿਆ ਅਤੇ ਮੈਨੂੰ ਇਹ ਲੱਗਦਾ ਕਿ ਬਾਕੀ ਮਸਲੇ ਆਪਣੇ ਆਪ ਹੱਲ ਹੁੰਦੇ ਜਾਣਗੇ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਸਿੱਖ ਪੰਥ ਦੇ ਦਰਪੇਸ਼ ਤਮਾਮ ਚੁਣੌਤੀਆਂ ਹਨ। ਜਿੱਥੇ ਸਕੂਲਾਂ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਕੜੇ ਨੂੰ ਲੈ ਕੇ ਜਾਂ ਕਕਾਰਾਂ ਨੂੰ ਲੈ ਕੇ ਸਕੂਲ ਦੇ ਪ੍ਰਸ਼ਾਸਨ ਵੱਲੋਂ ਵੀ ਕਈ ਵਾਰ ਵਿਦਿਆਰਥੀਆਂ ਦੇ ਉੱਪਰ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ, ਪਰ ਉੱਥੇ ਹਾਲ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਵੀ ਜਿਹੜਾ ਦਿੱਲੀ ਦੇ ਮੈਟਰੋ ਸਟੇਸ਼ਨ ਦੇ ਉੱਪਰ ਪਾਬੰਦੀ ਲਗਾ ਕੇ ਰੋਕਿਆ ਗਿਆ ਸ੍ਰੀ ਸਾਹਿਬ ਜਿਹੜਾ 3 ਫੁੱਟੀ ਲਿਜਾਣ ਤੋਂ। ਕੀ ਇਹ ਕਾਰਨ ਨੇ ਸਮਾਜ ਦੇ ਵਿੱਚ ਸਿੱਖ ਪੰਥ ਦੇ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ ਉਹ ਕਿਸ ਤਰੀਕੇ ਦੀਆਂ ਨੇ? ਤਾਂ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਜੇ ਆਪਾਂ ਵੱਡਾ ਸਵਾਲ ਇਹ ਹੈ ਕਿ ਜਿੱਥੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਸੀ, ਕਕਾਰਾਂ ਨੂੰ ਲੈ ਕੇ ਕੜੇ ਨੂੰ ਲੈ ਕੇ ਰੋਕ ਕੀਤੀ ਜਾਂਦੀ ਸੀ, ਤਾਂ ਉੱਥੇ ਸਾਬਕਾ ਜਥੇਦਾਰ ਰਹੇ ਨੇ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਕੇਵਲ ਸਿੰਘ, ਹਾਲ ਦੇ ਵਿੱਚ ਉਹਨਾਂ ਨੂੰ ਮੈਟਰੋ ਸਟੇਸ਼ਨ ਦੇ ਉੱਪਰ ਜਿਹੜਾ ਸ੍ਰੀ ਸਾਹਿਬ ਲਿਜਾਣ ਤੋਂ ਰੋਕਿਆ ਜਾਂਦਾ। ਕਿਵੇਂ ਦੇਖਦੇ ਹੋ? ਵੈਸੇ ਮੇਰੀ ਇਹ ਨੌਲੇਜ ਦੇ ਵਿੱਚ ਨਹੀਂ, ਨਾ ਕਿਸੇ ਅਖਬਾਰ ਦੇ ਵਿੱਚ ਪੜ੍ਹਿਆ ਅਤੇ ਨਾ ਕੋਈ ਉਹਨਾਂ ਦਾ ਮੈਂ ਬਿਆਨ ਸੁਣਿਆ, ਇਸ ਲਈ ਮੈਨੂੰ ਇਹਦੇ 'ਤੇ ਕੋਈ ਪਤਾ ਨਹੀਂ ਹੈਗਾ। ਮੈਂ ਇਸ ਕਰਕੇ ਕੀ ਹੋਇਆ ਕੀ ਨਹੀਂ ਹੋਇਆ, ਜੇ ਤੁਹਾਡੇ ਕੋਲ ਜਾਣਕਾਰੀ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਮੰਦਭਾਗਾ ਬਹੁਤ, ਨਹੀਂ ਹੋਣਾ ਚਾਹੀਦਾ। ਕਿਉਂਕਿ ਸਿੱਖਾਂ ਦੀ ਜਿਹੜੀ ਹੈ ਇਹ ਆਪਣੀ ਆਇਡੈਂਟੀਟੀ ਦਸਮ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ, ਤੋ ਇਸ ਲਈ ਉਹਦੇ 'ਤੇ ਇਕੱਲੇ ਕੇਵਲ ਸਿੰਘ ਦੀ ਨਹੀਂ, ਹੋਰ ਵੀ ਬੜੀਆਂ, ਚਾਹੇ ਆ ਸਕੂਲਾਂ ਦੀ ਗੱਲ ਤੁਸੀਂ ਕੀਤੀ ਆ, ਹੋਰ ਵੀ ਜਦੋਂ ਜਿੱਥੇ ਜਿੱਥੇ ਇਹਦੇ 'ਤੇ ਜਿਹੜਾ ਹੈਗਾ ਸਰਕਾਰ ਨੂੰ ਜਿਹੜਾ ਪੂਰਾ ਸੋਚਣਾ ਚਾਹੀਦਾ। ਵੈਸੇ ਕੱਲ੍ਹ ਹੀ ਹੁਣ ਮੇਰੇ ਖਿਆਲ ਸੁਪਰੀਮ ਕੋਰਟ ਦੀ ਵੀ ਟਿੱਪਣੀ ਸੀਗੀ ਦਸਤਾਰ ਨੂੰ ਲੈ ਕੇ, ਉਹਨਾਂ ਨੇ ਕਿਹਾ ਵੀ ਹਿਜਾਬ ਅਤੇ ਦਸਤਾਰ ਦੀ ਤੁਲਨਾ ਨਹੀਂ ਹੋ ਸਕਦੀ। ਸਿੱਖਾਂ ਦੇ ਜਿਹੜੇ 5 ਕਕਾਰ ਨੇ ਅਤੇ ਉਹਨਾਂ ਦੇ ਵਿੱਚ ਤਾਂ ਜਦੋਂ ਸੁਪਰੀਮ ਕੋਰਟ ਇਹ ਜ਼ਿਕਰ ਕਰ ਰਹੀ ਹੈ ਆਪਣੇ ਫੈਸਲੇ ਦੇ ਵਿੱਚ, ਅਤੇ ਫਿਰ ਜਿਹੜਾ ਇਸ ਤਰ੍ਹਾਂ ਦਾ ਵਿਵਹਾਰ ਹੈ ਉਹ ਮੰਦਭਾਗਾ ਨਹੀਂ ਹੋਣਾ ਚਾਹੀਦਾ। ਕਿਤੇ ਨਾ ਕਿਤੇ ਜੇ ਦੂਜੇ ਪਾਸੇ ਦੇਖਿਆ ਜਾਵੇ ਤੇ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਹੋਏ ਨੇ, ਪਰ ਫਿਰ ਵੀ ਜਦੋਂ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਇਹਦੀ ਮਨਸ਼ਾ ਕੀ ਸਮਝੀ ਜਾਵੇ? ਇਹ ਮੌਕੇ ਦੇ ਹਾਲਾਤ ਔਰ ਮੌਕੇ ਦੇ ਵਿਅਕਤੀ ਦੀ ਜਿਹੜੀ ਸੋਚ ਹੈ ਉਹਦੇ 'ਤੇ ਬਹੁਤ ਕੁਛ ਨਿਰਭਰ ਕਰਦਾ। ਹੁਣ ਆਪਾਂ ਗੱਲ ਕਰ ਰਹੇ ਹਾਂ ਅਤੇ ਗੱਲਾਂ ਭਾਵੇਂ ਬਿਲਕੁਲ ਉਹੀ ਨੇ ਜਿਹੜੀਆਂ ਪੰਥ ਦੇ ਵਿਹੜੇ ਦੇ ਵਿੱਚ ਨੇ, ਅਤੇ ਉਹਨਾਂ ਨੂੰ ਜੇ ਸਾਡੀ ਭਾਵਨਾ ਦੇ ਵਿੱਚ ਕੋਈ ਫਾਲਟ ਹੋਵੇ ਤਾਂ ਅਸੀਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਜਿਵੇਂ ਕਹਿ ਦਈਏ ਵੀ ਉਲਟ ਪਲਟ ਸਕਦੇ ਹਾਂ। ਇਹੀ ਕੁਛ ਜਿਹੜਾ ਹੈਗਾ ਕਿ ਕਾਨੂੰਨ ਦੇ ਉਲਟ ਵੀ ਜਦੋਂ ਜਾ ਕੇ ਕੋਈ ਵਿਅਕਤੀ ਇਹ ਕਰਦਾ ਤਾਂ ਕਿਤੇ ਨਾ ਕਿਤੇ ਉਹਦੀ ਜ਼ਹਿਨੀਅਤ ਜਿਹੜੀ ਆ ਉਹ ਇਹ ਕਹਿ ਸਕਦੇ ਹਾਂ ਕਿ ਉਹ ਮਾੜੀ ਆ, ਮਤਲਬ ਸਾਡੇ ਪ੍ਰਤੀ। ਜਦੋਂ ਦੁਨੀਆ ਦੇ ਵਿੱਚ ਵਸਣ ਵਾਲੇ ਹਰ ਵਰਗ ਦੇ ਲੋਕ ਸਮਝਦੇ ਨੇ ਕਿ ਜਿਹੜੇ ਸਿੱਖਾਂ ਦੇ ਸਿਧਾਂਤ ਨੇ ਜਾਂ ਜਿਹੜੇ ਸਿੱਖਾਂ ਦੇ ਕਕਾਰ ਨੇ ਉਹਨਾਂ ਨੂੰ ਸਭ ਤੋਂ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ, ਪਰ ਜਿਹੜੀ ਇੱਕ ਸਰਕਾਰ ਹੁੰਦੀ ਹੈ, ਕੇਂਦਰ ਸਰਕਾਰ ਦੀ ਗੱਲ ਕਰੀਏ, ਸੂਬਾ ਸਰਕਾਰ ਦੀ ਗੱਲ ਕਰੀਏ, ਫਿਰ ਉਹਨਾਂ ਦੀ ਜਿਹੜੇ ਧਿਆਨ ਦੇ ਵਿੱਚ ਇਹ ਗੱਲਾਂ ਕਿਉਂ ਨਹੀਂ? ਨਹੀਂ, ਧਿਆਨ ਦੇ ਵਿੱਚ ਸਾਰਾ ਕੁਛ ਹੈਗਾ। ਇਹ ਕੋਈ ਇਹ ਗੱਲ ਨਹੀਂ ਹੈ ਕਿ ਜੇ ਤੁਸੀਂ ਆਪਾਂ ਇਹ ਕਹੀਏ ਕਿ ਇਹ ਨਵੀਂ ਚੀਜ਼ ਆ, ਧਿਆਨ ਦੇ ਵਿੱਚ ਸਾਰਾ ਕੁਛ ਆ। ਇਸ ਮੁਲਕ ਦੇ ਵਿੱਚ ਕੌਣ ਨਹੀਂ ਸਿੱਖਾਂ ਬਾਰੇ ਜਾਣਦਾ। ਇਸ ਮੁਲਕ ਦੀ ਜੇ 700 ਸਾਲ ਦੀ ਜਿਹੜੀ ਗੁਲਾਮੀ ਦੀ ਜੰਜੀਰ ਟੁੱਟੀ ਸੀ ਤਾਂ ਉਹ ਦਸਮ ਪਾਤਸ਼ਾਹ ਦੇ ਜਿਹੜਾ ਸਤਿਗੁਰਾਂ ਨੇ ਆਪਣਾ ਸਰਬੰਸ ਵਾਰਿਆ, ਆਪਣੇ ਪਰਿਵਾਰ ਦਾ ਜਿਹੜਾ ਲਹੂ ਹੈ ਉਹ ਸਿੰਜ ਕੇ ਇਸ ਮੁਲਕ ਦੀ ਪੱਤ ਬਚਾਈ ਸੀ। ਤੋ ਇਸ ਲਈ ਹੁਣ ਪਤਾ ਹੋਣ ਦੇ ਬਾਵਜੂਦ ਵੀ ਜੇ ਕੋਈ, ਇੱਕ ਹੁੰਦਾ ਅਣਜਾਣ ਅਤੇ ਇੱਕ ਹੁੰਦਾ ਜਿਹੜਾ ਜਾਣ ਬੁੱਝ ਕੇ ਅਣਜਾਣ ਬਣ ਜਾਵੇ। ਜਿਹੜਾ ਜਾਣ ਬੁੱਝ ਕੇ ਅਣਜਾਣ ਬਣ ਜਾਵੇ ਉਹਦਾ ਤੁਸੀਂ ਕੀ ਇਲਾਜ ਕਰੋਗੇ? ਅਣਜਾਣ ਨੂੰ ਸਮਝਾਇਆ ਜਾ ਸਕਦਾ,
ਤੋ ਇਹ ਸਾਰੀ ਸਥਿਤੀ ਹੈ। ਐਸਾ ਕੁਝ ਨਹੀਂ ਹੈ ਕਿ ਇੱਥੇ ਸਿੱਖਾਂ ਬਾਰੇ ਤਾਂ ਉਹ ਮੁਲਕਾਂ ਦੇ ਵਿੱਚ ਜਾਣਕਾਰੀ ਹੈ ਜਿਨ੍ਹਾਂ ਦਾ ਕੋਈ ਵਾਹ ਵਾਸਤਾ ਨਹੀਂ ਰਿਹਾ। ਸਾਨੂੰ ਉਹਨਾਂ ਮੁਲਕਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਤੇ ਉਹ ਲੋਕ ਜਦੋਂ ਕਿਤੇ ਦਸਤਾਰ ਬਾਰੇ ਪੁੱਛਦੇ ਨੇ, ਮਿਲਦੇ ਨੇ, ਉਹਨਾਂ ਨੂੰ ਦੱਸੀਦਾ ਹੈ ਤੇ ਉਹ ਕਿੰਨੀ ਕਦਰ ਕਰਦੇ ਨੇ। ਤੋ ਇਹ ਤਾਂ ਮਤਲਬ ਨਹੀਂ ਹੈਗਾ ਇੱਥੇ ਨਹੀਂ ਇਹਨਾਂ ਨੂੰ ਕਿਸੇ ਗੱਲ ਦਾ ਪਤਾ। ਇੱਕ ਹੋਰ ਇਹਦੇ ਨਾਲ ਜੁੜਿਆ ਹੋਇਆ ਸਵਾਲ ਹੈ ਮੌਜੂਦਾ ਸਮੇਂ ਦੇ ਵਿੱਚ, ਖਾਸ ਕਰ ਜੇ ਦੇਖੀਏ ਤਾਂ ਮਾਝੇ ਦੇ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਬਹੁਤ ਵੱਡੀਆਂ ਘਟਨਾਵਾਂ ਪਿਛਲੇ ਸਮੇਂ ਦੇ ਦਰਮਿਆਨ ਵਾਪਰੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ, ਬਹੁਤ ਵੱਡੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ। ਤੁਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਵਿੱਚ ਸ਼ਾਮਲ ਹੋ, ਮੈਂਬਰ ਹੋ, ਤਾਂ ਕਿਵੇਂ ਦੇਖਦੇ ਹੋ ਇਸ ਘਟਨਾ ਦੇ ਵਿੱਚ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਸਕਦਾ? ਦੇਖੋ, ਮੇਰਾ ਹਮੇਸ਼ਾ ਜਿੰਨਾ ਕੁ, ਕਿਉਂਕਿ ਮੈਂਬਰੀ ਕਹਿ ਲਓ ਜਾਂ ਕੋਈ ਜਥੇਬੰਦੀ ਦੀ ਏਜੰਡੇ ਦੀ ਗੱਲ ਕਰ ਲਓ, ਉਹਨੂੰ ਇੱਕ ਪੱਖ ਪਰੇ ਰੱਖ ਕੇ ਤੇ ਬੀਇੰਗ ਸਿੱਖ ਪ੍ਰਚਾਰਕ, ਮੈਂ ਗੁਰੂ ਸਾਹਿਬ ਦੇ ਬਾਣੀ ਦੇ ਅਰਥ ਪੜ੍ਹੇ, ਜਿੰਨਾ ਕੁ ਇਤਿਹਾਸ ਪੜ੍ਹਿਆ, ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਟਕਿਆਂ ਤੇ ਧਰਮ ਨੂੰ ਵੇਚ ਦੇਵੇ ਉਹ ਪ੍ਰਵਾਨ ਨਹੀਂ ਹੁੰਦਾ। ਧਰਮ ਧੰਦਾ ਨਹੀਂ ਹੁੰਦਾ। ਜੇ ਤੁਸੀਂ ਕਹੋ ਕਿ ਮਤਲਬ ਧਰਮ ਦੇ ਲਈ, ਪੈਸੇ ਲਈ ਜਿਹੜਾ ਬੰਦਾ ਧਰਮ ਛੱਡਦਾ, ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਜਿਸ ਧਰਮ ਦੇ ਵਿੱਚ ਉਹ ਜੰਮਿਆ, ਜਿਸ ਧਰਮ ਦੇ ਵਿੱਚ ਪਲਿਆ, ਜੇ ਸਿੱਖਾਂ ਦੇ ਘਰ ਵਿੱਚ ਜੰਮ ਕੇ ਉਹਨੂੰ ਦਸਮ ਪਾਤਸ਼ਾਹ ਦੀਆਂ ਸ਼ਹਾਦਤਾਂ, ਪਰਿਵਾਰ ਦੀਆਂ ਸ਼ਹਾਦਤਾਂ, ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ, ਈਵਨ ਦੋਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੱਤੀ ਤਵੀ 'ਤੇ ਬੈਠੇ, ਉਦੋਂ ਵੀ ਵਕਤ ਦੀ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਸਮਝੌਤਾ ਕਰ ਲਓ, ਇਸਲਾਮ ਕਬੂਲ ਕਰ ਲਓ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ 2 ਅੱਖਰ ਲਿਖ ਦਿਓ। ਉਦੋਂ ਵੀ ਗੁਰੂ ਸਾਹਿਬ ਨੇ ਸਪਸ਼ਟ ਇਹ ਕਿਹਾ ਸੀ, ਬਲਕਿ ਮਹਾਰਾਜ ਨੇ ਕਿਹਾ ਜਿਹੜਾ ਬੰਦਾ ਜਿਹੜੇ ਧਰਮ 'ਚ ਪੈਦਾ ਹੁੰਦਾ, ਉਹਦੀਆਂ ਰਹੁ ਰੀਤਾਂ ਨਾਲ, ਉਹਦੇ ਅਸੂਲਾਂ ਨਾਲ ਨਿਭ ਜਾਵੇ ਤੇ ਪ੍ਰਮਾਤਮਾ ਬੌੜੀ ਕਰਦਾ। ਪਰ ਗੁਰਬਾਣੀ ਕਹਿੰਦੀ ਹੈ, ਦੀਨ ਗਵਾਇਆ ਦੁਨੀ ਸਿਓ ਦੁਨੀ ਨ ਚਾਲੀ ਸਾਥ। ਜਿਹੜਾ ਬੰਦਾ ਇਸ ਦੁਨੀਆ ਪਿੱਛੇ ਆਪਣਾ ਦੀਨ ਧਰਮ ਛੱਡ ਦੇਵੇ, ਉਹ ਨਾ ਉਹਨੂੰ ਇੱਥੇ ਕੋਈ ਥਾਂ ਤੇ ਨਾ ਉੱਥੇ ਕੋਈ ਥਾਂ। ਉਸ ਤੋਂ ਅੱਗੇ ਜੇ ਅਸੀਂ ਜਾਈਏ ਕਿ ਇਹਦੇ ਲਈ ਕਟਹਿਰੇ ਦੇ ਵਿੱਚ ਖੜੇ ਕਰਨ ਨਾਲੋਂ ਮੈਨੂੰ ਲੱਗਦਾ ਕਿ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ, ਉਹਨਾਂ ਦਾ ਅਹਿਸਾਸ ਕਰਕੇ ਅਸੀਂ ਤੁਰਦੇ, ਉਹਦੇ ਵਿੱਚ ਸਾਰੇ ਲੋਕ ਜਿਹੜੇ ਨੇ ਸ਼ਾਮਲ ਨੇ। ਤੇ ਚਾਹੇ ਮੈਂ ਤਾਂ ਇਹਦੇ ਵਿੱਚ ਵੱਡੀ ਗੱਲ ਪ੍ਰਚਾਰਕ ਸ਼੍ਰੇਣੀ ਨੂੰ ਵੀ ਲੈਂਦਾ, ਅਸੀਂ ਵੀ ਕਿਤੇ ਨਾ ਕਿਤੇ ਰੋਟੀਆਂ ਕਾਰਨ ਪੂਰਾ ਹੈ ਦਾਲ, ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਸੀ। ਇਕੱਲਾ ਅਸੀਂ ਠੀਕ ਹੈ ਕਿ ਇੱਕ ਨੂੰ ਉਹ ਠੀਕ ਆ ਸਾਡੀ ਨੁਮਾਇੰਦਾ, ਇਹ ਕੁਦਰਤੀ ਗੱਲ ਆ, ਜਿਹੜਾ ਆਗੂ ਹੁੰਦਾ ਸਭ ਤੋਂ ਪਹਿਲਾਂ ਵੱਡੇ ਸਵਾਲ ਉਹਦੇ 'ਤੇ ਜਾਂਦੇ ਹੁੰਦੇ ਨੇ, ਪਰ ਉਹਦੇ ਲਈ ਜਿਹੜੇ ਦੂਸਰੇ ਹੋਣਗੇ ਉਹ ਅਸੀਂ ਬਚ ਕੇ ਨਹੀਂ ਨਿਕਲ ਸਕਦੇ। ਸੋ ਅਜੇ ਵੀ ਵਕਤ ਹੈ, ਸਾਨੂੰ ਸਾਰਿਆਂ ਨੂੰ ਇਹਦੇ 'ਤੇ ਸੰਭਲਣਾ ਚਾਹੀਦਾ। ਕਿਵੇਂ ਅਸੀਂ ਆਪਣੀ ਕੌਮ ਦਾ ਪ੍ਰਗਤੀ ਕਰ ਸਕਦੇ ਹਾਂ, ਕਿਵੇਂ ਆਪਣੀ ਕੌਮ ਨੂੰ ਅੱਗੇ ਲਿਜਾ ਕੇ ਜਾ ਸਕਦੇ ਹਾਂ, ਕਿਵੇਂ ਇਹਨੂੰ ਰੋਕਿਆ ਜਾ ਸਕਦਾ। ਤੋ ਜੇ ਅੱਜ ਹੁਣ ਵਕਤ ਇਹ ਆ ਗਿਆ, ਜਿਨ੍ਹਾਂ ਹਾਲਾਤਾਂ ਨਾਲ ਉਹ ਸਾਡੇ ਲੋਕਾਂ ਨੂੰ ਲੈ ਕੇ ਗਏ ਨੇ, ਤੋ ਸਾਨੂੰ ਵੀ ਉਸ ਤਰ੍ਹਾਂ ਦਾ ਜਿਹੜਾ ਕ੍ਰਾਈਟੇਰੀਆ ਤਿਆਰ ਕਰਨਾ ਚਾਹੀਦਾ ਤਾਂ ਕਿ ਉਹ ਆਪਣੇ ਘਰ ਵਾਪਸ ਆ ਜਾਣ, ਵਾਪਸ ਮੁੜ ਲੈਣ। ਜਦੋਂ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਿਹੜੇ ਸਾਈ ਭਾਈਚਾਰੇ ਦੇ ਕਹਿ ਸਕਦੇ ਹਾਂ ਕਿ ਮੁੱਖ ਅਧਿਕਾਰੀ ਨੇ, ਉਹਨਾਂ ਦੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਇਹ ਇੱਕ ਇਸ ਤਰ੍ਹਾਂ ਦੀ ਧਿਰ ਪੈਦਾ ਹੋਈ ਹੈ ਜਿਹਨੂੰ ਅਸੀਂ ਮਾਨਤਾ ਨਹੀਂ ਦਿੰਦੇ, ਜਿਹੜੇ ਕੇਵਲ ਅੰਧ ਵਿਸ਼ਵਾਸ ਫੈਲਾਉਂਦੇ ਆ, ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਲਾਲਚ ਦੇ ਅਧੀਨ ਹੋ ਕੇ ਔਰ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਅੰਧ ਵਿਸ਼ਵਾਸ ਦਾ ਫੈਲਾਅ ਕਰਨਾ, ਇਸ ਗੱਲ ਨੂੰ ਜਾਇਜ਼ ਮੰਨਦੇ ਹੋ? ਦੇਖੋ, ਗੱਲ ਤਾਂ ਉਹ ਈਸਾਈਜ਼ਮ ਦੀ ਕਰਦੇ ਆ ਨਾ, ਕੁਛ ਵੀ ਗੱਲ ਆ। ਜੇ ਤਾਂ ਉਹ ਕੋਈ ਆਪਣਾ ਹੁਣ ਡੇਰਾ ਖੋਲ੍ਹਿਆ ਵਾ ਹੁੰਦਾ ਉਹਨਾਂ ਦਾ, ਫਿਰ ਤਾਂ ਅਸੀਂ ਇਹ ਗੱਲ ਕਹਿੰਦੇ ਵੀ ਜਦੋਂ ਇੱਕ ਯੂਜ਼ਿੰਗ ਜਿਹੜੀ ਆ ਧਰਮ ਦੀ ਕਰ ਰਹੇ ਨੇ, ਤਾਂ ਇਕੱਲੇ ਇਹ ਕਹਿਣ ਨਾਲ ਉਹ ਬਰੀ ਨਹੀਂ ਹੋ ਸਕਦੇ। ਠੀਕ ਹੈ ਨਾ ਗੱਲ? ਤਾਂ ਉਹਦੇ ਲਈ ਉਹਨਾਂ ਨੂੰ ਆਪਣੇ ਸਖਤ ਸਟੈਪ ਵੀ ਲੈਣੇ ਚਾਹੀਦੇ ਨੇ, ਕਾਨੂੰਨੀ ਸਟੈਪ ਵੀ ਲੈਣੇ ਚਾਹੀਦੇ ਨੇ। ਉਹਨਾਂ ਨੂੰ ਸਰਕਾਰ ਨੂੰ ਦੱਸਣਾ ਚਾਹੀਦਾ ਕਿ ਸਾਡਾ ਆਹ ਮੁਤਾਬਕ ਹੈ, ਇਹਦੇ ਮੁਤਾਬਕ ਆਹ ਬੰਦਾ ਜਿਹੜਾ ਗਲਤ ਚੱਲ ਰਿਹਾ, ਸਮਾਜ ਨੂੰ ਤੋੜ ਫੋੜ ਕਰ ਰਿਹਾ, ਫਿਰ ਅਸੀਂ ਸਮਝਾਂਗੇ। ਇਹਦੇ ਨਾਲ ਤੇ ਸਿੱਖਾਂ ਦੇ ਵਿੱਚੋਂ ਵੀ ਕੁਝ ਧਿਰਾਂ ਪੈਦਾ ਹੋਈਆਂ ਨੇ। ਸਰਸੇ ਵਾਲੇ ਸਾਧ ਦੀ ਗੱਲ ਕਰਦੇ, ਉਹਨੇ ਗੁਰੂ ਸਾਹਿਬ ਦਾ ਪੋਸ਼ਾਕ ਪਾਈ ਸੀ, ਜਾਂ ਡੇਰਾ ਬਿਆਸ ਵਾਲੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਵੀ ਗੁਰਬਾਣੀ ਦੀ ਆਧਾਰਤਾਂ ਦੇ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਗੁੰਮਰਾਹ ਕਰਦੇ। ਮੈਂ ਇਸੇ ਕਰਕੇ ਕਿਹਾ ਨਾ, ਸਾਰੀ ਗਲਤ ਨੇ। ਮੈਂ ਇਹ ਕਹਿਣਾ ਕਿ ਜੇ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਨਹੀਂ ਹੈਗੇ, ਤਾਂ ਉਹਨਾਂ ਨੂੰ ਆਪਣਾ ਨਿਖੇੜਾ ਤਾਂ ਕਰ ਲੈਣਾ ਚਾਹੀਦਾ ਨਾ, ਕਮ ਸੇ ਕਮ। ਤਾਂ ਉਹਦੇ ਲਈ ਉਹ ਨਾਂ ਤਾਂ ਉਹਨਾਂ ਦਾ ਯੂਜ਼ ਕਰ ਰਹੇ ਨੇ ਨਾ। ਠੀਕ ਹੈ ਨਾ ਗੱਲ? ਜਦੋਂ ਯੂਜ਼ ਉਹਨਾਂ ਦਾ ਨਾਂ ਕਰਕੇ, ਹੁਣ ਜੇ ਤੁਸੀਂ ਸਰਸੇ ਵਾਲੇ ਦੀ ਜਾਂ ਬਿਆਸ ਵਾਲੇ ਦੀ ਐਗਜ਼ਾਮਪਲ ਦਿੰਦੇ ਤਾਂ ਉਹਨਾਂ ਨੇ ਆਪਣੀ ਜਿਹੜੀ ਦੁਕਾਨ ਚੱਲਦੀ ਹੈ, ਹੱਟ ਦੇ ਮਗਰੇ ਸਾਰੇ ਲਾਏ ਹੋਏ ਨੇ। ਇਹ ਤਾਂ ਨਹੀਂ ਹੈ ਕਿ ਉਹਨਾਂ ਦੇ ਮੁਕਾਬਲੇ ਨਾਂ ਉਹਨਾਂ ਦਾ ਵਰਤ ਕੇ ਕੋਈ ਹੋਰ ਕੰਮ ਕਰ ਰਿਹਾ ਤੇ ਪਿੱਛੋਂ ਡੇਰਾ ਬਿਆਸ ਜਾਂ ਸਿਰਸਾ ਇਹ ਕਹੇ ਵੀ ਇਹਨਾਂ ਨਾਲ ਸਾਡਾ ਸੰਬੰਧ ਨਹੀਂ। ਇਹੋ ਜਿਹੀ ਨੌਬਤ ਤਾਂ ਨਹੀਂ ਹੈਗੀ। ਮੈਂ ਇਹ ਗੱਲ ਕਹਿ ਰਿਹਾ। ਹਾਂਜੀ, ਪੰਜਾਬ ਦੇ ਲੋਕਾਂ ਵਾਸਤੇ ਸੁਨੇਹਾ ਕੀ ਹੈ ਤੁਹਾਡੇ? ਨਹੀਂ, ਮੇਰੀ ਐਡੀ ਕੋਈ ਮੈਂ ਆਪਣੀ ਨਹੀਂ ਸਮਝਦਾ ਹੈਗਾ। ਦੇਣਾ ਚਾਹੋਗੇ? ਹਾਂ, ਮੈਂ ਬੇਨਤੀ ਉਹ ਕਰਨੀ ਚਾਹੁੰਦਾ ਕਿ ਅਸੀਂ ਆਪਣੀ ਧਰਮ ਦੇ ਪ੍ਰਤੀ ਵਫਾਦਾਰ ਹੋਈਏ, ਧਰਮ ਦੇ ਪ੍ਰਤੀ ਪਰਪੱਕ ਹੋਈਏ, ਅਤੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਰਹਿਣੀ ਬਹਿਣੀ ਦਿੱਤੀ ਆ,
ਤੇ ਜਿੱਦਣ ਸਿੱਖ ਉਹਦੇ 'ਤੇ ਹੀ ਪੂਰਾ ਹੋ ਗਿਆ ਤੇ ਮੈਨੂੰ ਇਹ ਲੱਗਦਾ ਕਿ ਬਾਕੀ ਮਸਲੇ ਆਪਣੇ ਆਪ ਹੱਲ ਹੁੰਦੇ ਜਾਣਗੇ, ਕਿਉਂਕਿ ਗੁਰੂ ਦੇ ਨਾਲ ਜੁੜਿਆ ਹੀ ਜਿਹੜਾ ਇਸ ਦੁਨੀਆ ਦਾ ਗਿਆਨ ਹੁੰਦਾ। ਗੁਰੂ ਦੇ ਘਰ ਤੋਂ ਬਿਨਾਂ ਇਹ ਬੜੇ ਵੱਡੇ ਭੁਲੇਖੇ ਨੇ। ਲੋਕ ਸੋਚਦੇ ਨੇ ਕਿ ਸ਼ਾਇਦ ਪਰਮਾਤਮਾ ਦਾ ਗਿਆਨ ਇੱਕ ਵੱਖਰੀ ਦੁਨੀਆ ਦਾ ਗਿਆਨ ਹੈ, ਇਹ ਦੁਨੀਆ ਦਾ ਗਿਆਨ ਵੱਖਰਾ। ਅਸਲ ਦੇ ਵਿੱਚ ਇਹ ਦੁਨੀਆ ਵੀ ਗੁਰੂ ਦੀ ਦਿਸ਼ਾ ਤੋਂ ਬਿਨਾਂ ਨਹੀਂ ਚੰਗੀ ਤਰ੍ਹਾਂ ਜੀ ਜਾ ਸਕਦੀ। ਇਹਨੂੰ ਜੀਣ ਵਾਸਤੇ ਵੀ ਸਾਨੂੰ ਗੁਰੂ ਦਾ ਆਸਰਾ ਜ਼ਰੂਰ ਹੈ। ਜ਼ਿੰਦਗੀ ਨੂੰ ਸਫਲ ਕਰਨ ਵਾਸਤੇ ਤਾਂ, ਆਤਮਾ ਨੂੰ ਪਰਮਾਤਮਾ ਨਾਲ ਮਿਲਣ ਵਾਸਤੇ ਤਾਂ ਗੁਰੂ ਦਾ ਰਾਹ ਹੈ ਹੀ ਹੈ। ਸਤਿਗੁਰ ਭਏ ਵਸੀਠਾ, ਉਹ ਤੇ ਵਕੀਲ ਹੈ ਹੀ ਹੈ। ਪਰ ਇਹ ਦੁਨੀਆ ਦੇ ਨਾਲ ਵੀ ਸਾਨੂੰ ਜੁੜਨ ਲਈ, ਸਾਡੇ ਲਈ ਗੁਰੂ ਤੋਂ ਬਿਨਾਂ, ਗੁਰੂ ਦੇ ਆਦਰਸ਼ ਤੋਂ ਬਿਨਾਂ ਸਾਡੀ ਕਾਮਯਾਬੀ ਕਿਤੇ ਨਹੀਂ। ਲੋਕਾਂ ਦੇ ਨਾਲ ਸਿੱਖਾਂ ਦਾ ਨਿਜ਼ਾਮ ਸਾਂਭਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਬਣਦੀਆਂ, ਉੱਥੋਂ ਦੀ ਸਮੁੱਚੀ ਮੈਨੇਜਮੈਂਟ ਦੀਆਂ ਜ਼ਿੰਮੇਵਾਰੀਆਂ ਬਣਦੀਆਂ, ਉਹਨਾਂ ਵਾਸਤੇ ਕੋਈ ਨਾ ਕੋਈ ਮਤਾ ਲੈ ਕੇ ਜਾ ਰਹੇ ਹੋ ਅਗਾਂਹ ਵਾਸਤੇ? ਮੈਂ ਤਾਂ ਜੀ ਸ਼ਾਇਦ ਤੁਸੀਂ ਦੇਖਦੇ ਹੋਵੋਗੇ ਮੇਰੀ ਤਾਂ ਹਰ ਐਗਜ਼ੈਕਟਿਵ ਦੇ ਵਿੱਚ ਮਤਾ ਜਾਂਦਾ, ਕਿਉਂਕਿ 14/1 ਹੈ। 14 ਜਿਹੜੇ ਨੇ ਉਹ ਬਾਦਲ ਦਲ ਦੇ ਨੇ, 10 ਕੱਲਾ ਜਿਹੜਾ ਹੈਗਾ ਉਹ ਜਿਹੜੇ ਗੁਰੂ ਕੇ ਸਿੱਖ ਜਿਹੜੇ ਆਹਤ ਹੋਏ ਵੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਹੜੇ ਦੁਖੀ ਹੋਏ ਵੇ ਨੇ, ਚਾਹੇ ਉਹ ਸਿਰਸੇ ਵਾਲੇ ਦੀ ਮਾਫੀ ਸੀ, ਚਾਹੇ ਗੋਲੀ ਕਾਂਡ ਸੀ, ਮੈਂ ਨੁਮਾਇੰਦਗੀ ਉਹਨਾਂ ਦੀ ਕਰਨਾ। ਮੈਂ ਤਾਂ ਹਰ ਵਾਰ ਮੈਂ ਪਿਛਲੇ ਮਤੇ ਸ਼ਾਇਦ ਤੁਸੀਂ ਦੇਖਿਆ ਹੋਵੇ ਤਾਂ ਉਦੋਂ ਮੈਂ ਇਹ ਕਿਹਾ ਸੀ ਕਿ ਤੁਸੀਂ ਸਿੱਖੀ ਦੀ ਗੱਲ ਕਰਦੇ ਹੋ ਤੇ ਬੰਦੇ ਤਾਂ ਤੁਹਾਡੇ ਦਾੜੀਆਂ ਰੰਗਦੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ, ਬੰਦੇ ਤੁਹਾਡੇ ਨਾਈਆਂ ਦੇ ਜਾ ਕੇ ਦਾੜੀਆਂ ਸੈਟਿੰਗਾਂ ਕਰਾ ਰਹੇ ਨੇ। ਠੀਕ ਹੈ, ਤੁਸੀਂ ਪਹਿਲਾਂ ਇਹਨਾਂ ਨੂੰ ਠੀਕ ਕਰੋ। ਤੇ ਅੱਜ ਬਹੁਤ ਸਾਰੇ ਜਿਹੜਾ ਇਹਦੀ ਚਰਚਾ ਹੋਈ ਹੈ। ਫਿਰ ਹਰਿਮੰਦਰ ਸਾਹਿਬ 'ਚ ਸ਼ੀਸ਼ੇ ਲਾ ਦਿੱਤੇ ਸੀਗੇ, ਉਹਦਾ ਮੈਂ ਵਿਰੋਧ ਕੀਤਾ, ਉਹ ਲਹਾਏ। ਠੀਕ ਹੈ ਨਾ, ਮੈਨੂੰ ਤਾਂ ਜਿੱਥੇ ਜਿਹੜੀ ਕੋਈ ਚੀਜ਼ ਲੱਗਦੀ ਹੈ ਉਹਦੇ 'ਤੇ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਕਿਹਾ ਸੀ, ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿ ਆਪਣਾ ਚੈਨਲ ਚਲਾਓ, ਇੱਕ ਕਿਹਾ ਸੀ ਬੰਦੀ ਸਿੱਖ। ਹੁਣ ਇਹਨਾਂ ਨੇ ਬੰਦੀ ਸਿੱਖਾਂ ਦੀ ਮੀਟਿੰਗ ਕੀਤੀ ਸੀ, ਮੈਂ ਉੱਥੇ ਪੁੱਛਿਆ ਸੀ ਵੀ ਤੁਸੀਂ ਸਿਲੈਕਟਡ ਉਪਦੇਸ਼ ਮੰਨਦੇ ਹੋ ਸੰਦੇਸ਼ ਗਿਆਨੀ ਜੀ ਦੇ? ਜੇ ਤੁਸੀਂ ਵਾਕਈ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ, ਫਿਰ ਉਸੇ ਗਿਆਨੀ ਜੀ ਨੇ ਤੁਹਾਨੂੰ ਕਿਹਾ ਵੀ ਆਹ ਚੈਨਲ ਵੀ ਬੰਦ ਕਰੋ, ਜਿਹੜਾ ਇੱਕ ਪਰਿਵਾਰ ਦਾ ਚੈਨਲ ਚੱਲ ਰਿਹਾ ਇੱਥੇ, ਉਹ ਤੁਸੀਂ ਬੰਦ ਨਹੀਂ ਕਰ ਰਹੇ ਬੰਦੀ ਸਿੰਘਾਂ ਦਾ। ਇਹਦਾ ਮਤਲਬ ਇਹ ਹੈ ਕਿ ਤੁਸੀਂ ਇਸ ਮਸਲੇ 'ਤੇ ਤੁਸੀਂ ਪੋਲਿਟਿਕਸ ਕਰ ਰਹੇ ਹੋ। ਅਸੀਂ ਨਹੀਂ ਇਹ ਕਹਿ ਰਹੇ। ਇਹ ਇਸ ਕਰਕੇ ਸਵਾਲ ਬਣਦਾ ਕਿ 30 ਸਾਲ ਤੋਂ ਤੁਸੀਂ ਜਿਹੜਾ ਮਤਲਬ ਸ਼੍ਰੋਮਣੀ ਕਮੇਟੀ ਨੇ ਕਦੇ ਕੋਈ ਐਫਰਟ ਨਹੀਂ ਕੀਤੀ। ਐਫਰਟ ਚੰਗੀ, ਅਸੀਂ ਤੁਹਾਡਾ ਸਾਥ ਵੀ ਦਿਆਂਗੇ, ਪਰ ਇਹ ਨਾਲ ਸਵਾਲ ਵੀ ਨੇ। ਇਸ ਲਈ ਅਸੀਂ ਇਸੇ ਕਰਕੇ ਤਾਂ, ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਪੂਰੇ ਸੂਰੇ ਹੁੰਦੇ, ਗੁਰਮਤ ਦੇ ਧਾਰਨੀ ਹੁੰਦੇ, ਗੁਰਮਤ 'ਤੇ ਪਰਪੱਕ ਹੁੰਦੇ ਔਰ ਗੁਰਮਤ ਦੀਆਂ ਰਾਹਾਂ 'ਤੇ ਚੱਲਣ ਵਾਲੇ ਹੁੰਦੇ, ਭਾਵੇਂ ਉਹ ਉਸੇ ਤਰ੍ਹਾਂ ਨਾਲ ਜੁੜੇ ਰਹਿੰਦੇ। ਮੈਂ ਨਹੀਂ ਕਹਿੰਦਾ ਉਹ ਤੁਹਾਨੂੰ ਛੱਡ ਦੇ, ਪਰ ਉੱਥੇ ਖੜ ਕੇ ਵੀ ਉਹ ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿੰਦੇ, ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿੰਦੇ। ਅੱਜ ਕੌਮ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਇਹ ਦਿਨ ਇਸੇ ਕਰਕੇ ਇਹ ਜਿਹੜੇ ਸਾਨੂੰ ਦੇਖਣੇ ਪਏ ਜੀ। ਸਿੱਖਾਂ ਦੇ ਸਾਹਮਣੇ ਜਿਹੜੀਆਂ ਵਿਸ਼ੇਸ਼ ਤੌਰ 'ਤੇ ਵੱਡੇ ਸੰਕਟ ਪੈਦਾ ਹੋ ਰਹੇ ਨੇ, ਤਾਂ ਉਹਨਾਂ ਦੇ ਮਸਲਿਆਂ ਦੇ ਹੱਲ ਵਾਸਤੇ ਹੁਣ ਕਿਸ ਤਰੀਕੇ ਦਾ ਲਾਮਬੰਦ ਹੋ ਕੇ ਜਿਹੜਾ ਇੱਕ ਰੂਪ ਰੇਖਾ ਤਿਆਰ ਕੀਤੀ ਜਾਣੀ ਚਾਹੀਦੀ ਹੈ? ਤਾਂ ਮੁੱਖ ਤੌਰ 'ਤੇ ਜਿਹੜੇ ਮੌਜੂਦਾ ਦੌਰ ਦੇ ਵਿੱਚ ਮੁੱਖ ਮਸਲੇ ਨੇ ਸਿੱਖਾਂ ਦੇ, ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਪ੍ਰੀਤ ਸਿੰਘ ਰੰਧਾਵਾ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੇ ਵਿੱਚ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਨੇ, ਤਾਂ ਉੱਥੇ ਹੀ ਨਾਲ ਜਥੇਦਾਰ ਗਿਆਨੀ ਰਣਜੀਤ ਸਿੰਘ, ਜੋ ਕਿ ਅਕਾਲੀ ਲਹਿਰ ਚਲਾਉਂਦੇ ਨੇ, ਤਾਂ ਉਹਨਾਂ ਦੇ ਨਾਲ ਹੀ ਸੰਬੰਧ ਰੱਖਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਵੱਖ ਤੌਰ 'ਤੇ ਚੱਲ ਰਹੇ ਗਿਆਨੀ ਰਣਜੀਤ ਸਿੰਘ ਦੇ ਨਾਲ ਰਲ ਕੇ ਕਿਸ ਤਰੀਕੇ ਦੇ ਫੈਸਲੇ ਲੈਂਦੇ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਮਸਲਾ ਹੈ ਕਿ ਜਿਹੜਾ ਸਿੱਖਾਂ ਨੂੰ ਇਕੱਠਿਆਂ ਕਿਸ ਤਰ੍ਹਾਂ ਕੀਤਾ ਜਾ ਸਕਦਾ, ਜਿਹੜੀ ਇੱਕ ਪੰਥਕ ਇਕੱਤਰਤਾ ਦੀ ਗੱਲ ਲੰਬੇ ਸਮੇਂ ਤੋਂ ਚੱਲਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਮਸਲੇ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।